ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਅਕਤੂਬਰ ਪਾਕਿਸਤਾਨ 'ਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਵੈਸੇ ਚਾਨਣ ਪਾ ਕੇ ਕੀ ਕਰਨਾ ਹੈ, ਕਿਉਂਕਿ ਖਬਰ ਹੀ ਇੰਨੀ ਘਨੇਰੀ ਹੈ ਕਿ ਉਹਦੇ ਉੱਤੇ ਅਸੀਂ ਚਾਨਣ ਵੀ ਪਾਵਾਂਗੇ ਤੇ ਕੋਈ ਚਾਨਣ ਵਾਲੀ ਗੱਲ ਉਹਦੇ 'ਚੋਂ ਨਜ਼ਰ ਨਹੀਂ ਆਉਣੀ, ਕਿਉਂਕਿ ਜ਼ਮੀਰ ਵਿਕ ਗਏ ਨੇ। ਤੇ ਇੰਜ ਹੀ ਹੋਇਆ ਵੀ ਜਿਵੇਂ ਪਾਰਲੀਮੈਂਟ ਜਿਹੜਾ ਹੈ ਉਹਨੂੰ ਮੁਜਰਾਖਾਨਾ ਬਣਾ ਛੱਡਿਆ ਮਾਜ਼ਰਤ ਦੇ ਨਾਲ। ਤੇ ਸਾਰੀ ਰਾਤ ਉੱਥੇ ਜਿਹੜਾ ਆਇਨ ਦੀ ਪਾਮਾਲੀ ਹੁੰਦੀ ਰਹੀ ਹੈ, ਕੁਝ ਬੰਦੂਕ ਦੇ ਜ਼ੋਰ ਦੇ ਉੱਤੇ ਤੇ ਕੁਝ ਨੋਟਾਂ ਦੀਆਂ ਦੱਥੀਆਂ ਦੇ ਜ਼ੋਰ ਦੇ ਉੱਤੇ। ਬਹਰਹਾਲ ਜ਼ਮੀਰ ਵਿਕੇ ਨੇ, ਲੋਟੇ ਹੋਏ ਨੇ ਲੋਕੀ, ਤੇ ਉੱਥੇ 26ਵੀਂ ਤਰਮੀਮ ਜਿਹੜੀ ਹੈ ਉਹ ਪਾਸ ਕਰ ਦਿੱਤੀ ਹੈ। ਤੇ ਹੁਣ ਅਦਾਲਤ ਜਿਹੜੀ ਹੈ ਉਹਨੂੰ, ਜਿਹੜੇ ਉਹਨਾਂ ਦੇ ਜੱਜ ਨੇ, ਉਹਨਾਂ ਨੂੰ ਹੁਣ ਪਟਵਾਰੀ ਤੇ ਤਹਿਸੀਲਦਾਰ ਜਿਹੜੇ ਤੇ ਹਵਾਲਦਾਰ ਬਣਾ ਲਿਆ ਹੈ। ਹੁਣ ਜੋ ਜੱਜਾਂ ਨੂੰ ਆਖਣਗੇ ਉਹ ਇਹ ਫੈਸਲੇ ਕਰਨਗੇ। ਇਸ ਖਬਰ ਨੂੰ ਅਸੀਂ ਤਫਸੀਲ ਨਾਲ ਉਰਦੂ ਵੀਲੌਗ 'ਚ ਕੀਤਾ। ਇੱਥੇ ਕੁਝ ਥੋੜ੍ਹੀਆਂ ਜਿਹੀਆਂ ਮੋਟੀਆਂ ਗੱਲਾਂ ਦੱਸਾਂਗੇ। ਉਹ ਇਹ ਹੈ ਕਿ ਜਿਹੜੀ ਡਾਕਟਰ ਜ਼ਰਕਾ ਤੇ ਫੈਸਲ ਸਲੀਮ ਦੋ ਸੈਨੇਟਰ ਸਨ, ਉਹਨਾਂ ਦਾ ਵੋਟ ਇਹਨਾਂ ਨੂੰ ਨਹੀਂ ਲੈਣਾ ਪਿਆ, ਕਿਉਂਕਿ BNP ਦੇ ਦੋ ਸੈਨੇਟਰਾਂ ਨੇ ਵੋਟ ਦੇ ਦਿੱਤਾ ਤੇ ਉਹਨਾਂ ਨੂੰ ਰਿਜ਼ਰਵ 'ਚ ਰੱਖਿਆ ਸੀ ਕਿ ਜੇ BNP ਵਾਲੇ ਨਾ ਮੰਨੇ ਤੇ ਫਿਰ ਉਹਨਾਂ ਕੋਲੋਂ ਵੋਟ ਲੈ ਲਾਂਗੇ। ਮਤਲਬ ਉਹ ਲੋਟੇ ਹੋ ਗਏ, ਉਹਨਾਂ ਜ਼ਮੀਰ ਵੇਚ ਦਿੱਤਾ, ਪਰ ਉਹਨਾਂ ਦੀ ਇਹਨਾਂ ਨੂੰ ਲੋੜ ਨਹੀਂ ਪਈ। ਹੁਣ ਉਹਨੇ ਕੌਮੀ ਅਸੈਂਬਲੀ ਵਾਲੇ ਪਾਸੇ ਉੱਥੇ ਜਨਾਬ ਚੌਧਰੀ ਇਲਿਆਸ ਗੁਜਰਾਤ ਤੋਂ, ਉਸਮਾਨ ਅਲੀ ਜਿਹੜਾ ਉਹ ਸਾਹੀਵਾਲ ਤੋਂ, ਤੇ ਜ਼ਹੂਰ ਕੁਰੈਸ਼ੀ ਸਾਹਿਬ ਸਾਊਥ ਪੰਜਾਬ ਤੋਂ, ਤੇ ਮੁਬਾਰਕ ਜ਼ੇਬ ਜਿਹੜੇ ਨੇ ਉਹ ਉੱਥੋਂ ਬਾਜੋੜ ਤੋਂ, ਤੇ ਔਰੰਗਜ਼ੇਬ ਖਿੱਚੀ ਸਾਹਿਬ ਜਿਹੜੇ ਨੇ ਉਹ ਵੀ ਸਾਊਥ ਪੰਜਾਬ ਵਾਲੇ ਪਾਸਿਓਂ ਹੀ। ਇਹਨਾਂ ਨੇ ਜਨਾਬ ਜਿਹੜੇ ਨੇ ਉਹ ਵੋਟ ਵੇਚੇ ਨੇ। ਚੌਧਰੀ ਇਲਿਆਸ, ਉਸਮਾਨ ਅਲੀ, ਮੁਬਾਰਕ ਜ਼ੇਬ, ਜ਼ਹੂਰ ਕੁਰੈਸ਼ੀ ਤੇ ਔਰੰਗਜ਼ੇਬ ਖਿੱਚੀ, ਇਹਨਾਂ ਵੋਟ ਦੇ ਛੱਡੇ ਨੇ। 5 ਵੋਟ ਉਹਨਾਂ ਨੂੰ ਚਾਹੀਦੇ ਸਨ ਨੰਬਰ ਪੂਰਾ ਕਰਨ ਵਾਸਤੇ ਮੌਲਾਨਾ ਤੋਂ ਇਲਾਵਾ। ਉਹ 5 ਵੋਟ ਇਹਨਾਂ ਲੋਟਿਆਂ ਦੇ ਖਰੀਦੇ ਨੇ, ਤੇ ਨਾਲ 4 ਉਹਨਾਂ ਜਿਹੜੇ ਨੇ ਉਹ ਰਿਜ਼ਰਵ 'ਚ ਰੱਖੇ ਸਨ। ਰਿਆਜ਼ ਫਤਿਆਣਾ ਸਾਹਿਬ, ਮਿਕਦਾਦ ਹੁਸੈਨ ਸਾਹਿਬ ਤੇ ਬ੍ਰਿਗੇਡੀਅਰ ਅਸਲਮ ਘੁੰਮਣ ਸਾਹਿਬ। ਤੇ ਜਿਹੜੇ ਚੌਥਾ ਨਾਂ ਹੈ ਉਹ ਜ਼ਾਹਿਰ ਹੈ ਜ਼ੈਨ ਕੁਰੈਸ਼ੀ ਸਾਹਿਬ ਦਾ ਇਸ ਵੇਲੇ ਆ ਰਿਹਾ ਹੈ। ਇਹ ਹੁਣ ਪਾਰਟੀ ਨੇ ਜਿਹੜੇ ਪਹਿਲੇ 5 ਨੇ ਉਹਨਾਂ ਬਾਰੇ ਤਾਂ ਐਲਾਨ ਕਰਤਾ ਵੀ ਉਹ ਲੋਟੇ ਨੇ। ਇਹ 4 ਦੇ ਬਾਰੇ ਅਜੇ ਨਹੀਂ ਕੀਤਾ, ਕਿਉਂਕਿ ਇਹਨਾਂ ਦੇ ਬਾਰੇ ਪਾਰਟੀ ਜਿਹੜੀ ਉਹ ਸਬੂਤ ਇਕੱਠੇ ਕਰ ਰਹੀ ਹੈ। ਬਹਰਹਾਲ ਖੱਪ ਹਰ ਪਾਸੇ ਪਈ ਹੈ। ਅਸੀਂ ਪੂਰੀ ਤਫਸੀਲ ਨਾਲ ਜ਼ੈਨ ਕੁਰੈਸ਼ੀ ਸਾਹਿਬ ਵਾਲਾ ਜਿਹੜਾ ਕੇਸ ਹੈ ਉਹਨੂੰ ਉਰਦੂ ਵੀਲੌਗ 'ਚ ਰੱਖਿਆ ਹੈ ਤੇ ਪੂਰੀ ਤਫਸੀਲ ਨਾਲ ਦੱਸਿਆ ਵੀ ਉਹਨਾਂ ਆਪਣਾ ਵੀਡੀਓ ਜਾਰੀ ਕੀਤਾ ਤੇ ਉਹ ਤਰਾਮੀਮ ਹੋਣ ਤੋਂ ਬਾਅਦ ਜਾਰੀ ਕੀਤਾ, ਪਹਿਲਾਂ ਕਿਉਂ ਨਹੀਂ ਕੀਤਾ। ਫਿਰ ਉਹ 16 ਤਾਰੀਖ ਦੇ ਅਗਰ ਗਾਇਬ ਹੋਏ ਸਨ, ਉਹਨਾਂ ਦੀ ਹਮਸ਼ੀਰਾ ਨੇ, ਮਿਹਰਬਾਨੋ ਕੁਰੈਸ਼ੀ ਸਾਹਿਬਾ ਨੇ 4 ਦਿਨ ਬਾਅਦ 20 ਤਾਰੀਖ ਨੂੰ ਟਵੀਟ ਕਿਉਂ ਕੀਤਾ। ਫਿਰ ਜਦੋਂ ਉਹਨਾਂ ਦੀ ਜ਼ੌਜਾ ਜ਼ੈਨ ਕੁਰੈਸ਼ੀ ਸਾਹਿਬ ਦੀ ਜ਼ੌਜਾ ਜਿਹੜੀ ਉਹ ਜਿਸ ਵੇਲੇ ਅਗਵਾ ਹੋਈਆਂ, ਤੇ ਉਦੋਂ ਜ਼ੈਨ ਕੁਰੈਸ਼ੀ ਸਾਹਿਬ ਨੇ ਕੋਈ ਵੀਡੀਓ ਪੈਗਾਮ ਕਿਉਂ ਨਹੀਂ ਜਾਰੀ ਕੀਤਾ, ਹੁਣ ਕਿਉਂ ਕੀਤਾ। ਬਹਰਹਾਲ ਉੱਤੇ ਬੜੇ ਸਾਰੇ ਸਵਾਲ ਨੇ, ਬੜੇ ਸਾਰੇ ਮਸਲੇ ਨੇ, ਉਹ ਤੁਹਾਡੇ ਸਾਹਮਣੇ ਸਾਰੀ ਗੱਲ ਰੱਖੀ ਹੈ। ਹੁਣ ਅਸੀਂ ਜਿਹੜੀ ਅਗਲੇ ਪਾਸੇ ਤੁਰਨਾ ਨਾ, ਜਿਹੜੀਆਂ ਅਗਲੀਆਂ ਖਬਰਾਂ ਨੇ ਉਹ ਕੁਝ ਤੁਹਾਡੇ ਸਾਹਮਣੇ ਰੱਖ ਦਈਏ। ਇੱਕ ਤੇ ਖਬਰ ਇਹ ਹੈ ਕਿ ਇਹਦੇ 'ਚੋਂ ਸਭ ਤੋਂ ਜ਼ਿਆਦਾ ਕਮਾਈ ਜਿਹੜੀ ਉਹ ਮੌਲਾਨਾ ਸਾਹਿਬ ਨੇ ਕੀਤੀ। ਇਹ ਮੇਰਾ ਜ਼ਾਤੀ ਓਪੀਨੀਅਨ ਮੈਂ ਤੁਹਾਨੂੰ ਦੇ ਰਿਹਾ, ਪਾਰਟੀ ਦਾ ਓਪੀਨੀਅਨ ਨਹੀਂ। ਪਾਰਟੀ ਦੀ ਤਾਂ ਆਪਣੀ ਪੋਲਿਸੀ ਹੈ, ਮੈਂ ਜ਼ਾਤੀ ਇੱਥੇ ਤੁਹਾਡੇ ਨਾਲ ਗੱਲ ਕਰਨ ਡਿਆ। ਔਰ ਮੇਰਾ ਜ਼ਾਤੀ ਓਪੀਨੀਅਨ ਇਹ ਹੈ ਕਿ ਮੌਲਾਨਾ ਸਾਹਿਬ ਨੇ ਇਹਦੇ 'ਚੋਂ ਖੱਟੀ ਕੀਤੀ ਹੈ। ਔਰ ਮੈਂ ਪਹਿਲੇ ਦਿਨ ਤੋਂ ਆਖਣ ਡਿਆ ਸੀ ਵੀ ਮੌਲਾਨਾ ਸਾਹਿਬ ਦੇ ਲਾਗੇ ਜ਼ਰਾ ਥੋੜ੍ਹਾ ਜਿਹਾ ਧਿਆਨ ਨਾਲ ਜਾਣ PTI ਵਾਲੇ, ਜਿੱਡਾ ਵੀ ਲਾਗੇ ਜਾਣਗੇ, ਆਖਰ ਮੌਲਾਨਾ ਸਾਹਿਬ ਨੇ ਜਿਹੜਾ ਉਹ ਵੋਟ ਦੇ ਛੱਡਣਾ। ਹਾਂ, ਇਹ ਗੱਲ ਅਲੱਗ ਹੈ ਕਿ ਮੈਂ ਤੁਹਾਨੂੰ 5 ਮਹੀਨੇ ਤੋਂ ਇੱਕੋ ਹੀ ਗੱਲ ਦੱਸੀ ਆ ਰਿਹਾ, ਬਾਰ-ਬਾਰ ਦੱਸੀ ਆ ਰਿਹਾ ਕਿ ਜਨਰਲ ਆਸਿਮ ਮੁਨੀਰ ਸਾਹਿਬ ਨੇ ਕਾਜ਼ੀ ਸਾਹਿਬ ਦਾ ਸੌਦਾ ਕਰ ਛੱਡਿਆ। ਉਹਨਾਂ ਨੇ ਐਕਸਟੈਂਸ਼ਨ ਨਹੀਂ ਦੇਣੀ। ਵਜ੍ਹਾ ਵੀ ਤੁਹਾਨੂੰ ਦੱਸੀ ਸੀ ਕਿ ਬਾਊ ਜੀ ਨੂੰ ਜਿੱਡਾ ਕਿ ਬਿਜ਼ਤ ਕੀਤਾ ਹੈ, ਜਿੰਨਾ ਕਿ ਬਾਊ ਜੀ ਨੂੰ ਕੱਖਾਂ ਤੋਂ ਹੌਲਾ ਕੀਤਾ ਹੈ। ਬਾਊ ਜੀ ਨੂੰ ਜਨਰਲ ਸਾਹਿਬ 'ਤੇ ਗੁੱਸਾ ਹੈ। ਬਾਊ ਜੀ ਨੂੰ ਮਾਨਸੇਰੇ ਤੋਂ ਵੀ ਹਰਾਇਆ ਤੇ ਉੱਥੋਂ ਲਾਹੌਰ ਤੋਂ ਵੀ ਹਰਾਇਆ। ਥੱਲਿਓਂ MPA ਜਿੱਤ ਗਏ ਬਾਊ ਜੀ ਦੇ ਲਾਹੌਰ, ਤੇ ਬਾਊ ਜੀ ਆਪ ਹਰਾ ਦਿੱਤੇ। ਫਿਰ ਬਾਅਦ 'ਚ ਜਾਲੀ ਵੋਟ ਪਾ ਕੇ ਚਲੋ ਜਤਵਾ ਦਿੱਤਾ, ਲੇਕਿਨ ਬਾਊ ਜੀ ਬਿਜ਼ਤ ਕਰ ਦਿੱਤੇ, ਜਿਹਨੂੰ ਆਉਂਦੇ ਨੇ ਦਾਗੀ ਕਰ ਛੜੇ। ਹੁਣ ਬਾਊ ਜੀ ਜਿਹੜੇ ਨੇ ਉਹ ਹਰ ਵੇਲੇ ਜਿਹੜੇ ਨੇ ਉਹ ਜਿਵੇਂ ਇੱਕ ਦੂਜੇ ਲਫ਼ਜ਼ਾਂ ਦੇ ਵਿੱਚ, ਮਾਜ਼ਰਤ ਹੈ ਇਸ ਲਫ਼ਜ਼ ਦੇ, ਲੇਕਿਨ ਸਿਰਫ ਸਮਝਾਉਣ ਵਾਸਤੇ, ਵੈਸੇ ਤਾਂ ਸਾਡੇ ਤੋਂ ਵੱਡੇ ਨੇ ਉਮਰ 'ਚ, ਕੋਈ ਅਸੀਂ ਇਹੋ ਜਿਹੀ ਬਦਤਮੀਜ਼ੀ ਨਹੀਂ ਕਰ ਸਕਦੇ, ਲੇਕਿਨ ਬਾਊ ਜੀ ਨੂੰ ਇੱਕ ਫੰਡਰ ਮੱਝ ਬਣਾ ਛੜਿਆ, ਜਿਹੜੀ ਕਸਾਈਆਂ ਦੇ ਕੋਲ ਹੀ ਜਾ ਸਕਦੀ, ਉਹਦਾ ਹੋਰ ਕੋਈ ਕੰਮ ਰਹਿ ਨਹੀਂ ਗਿਆ ਹੁਣ। ਤੇ ਬਾਊ ਜੀ ਹੁਣ ਫੰਡਰ ਮੱਝ ਤਰ੍ਹਾਂ ਅੜਿੰਗਦੇ ਫਿਰਦੇ ਨੇ, ਕਦੀ ਇੱਧਰ ਤੇ ਕਦੀ ਉੱਧਰ। ਤੇ ਉਹਨਾਂ ਨੂੰ ਗੁੱਸਾ ਵੀ, ਉਹਨਾਂ ਦਾ ਦਿਲ ਸੀ ਵੀ ਕਿਸ ਤਰ੍ਹਾਂ ਕਾਜ਼ੀ ਬਚ ਜਾਏ, ਤੇ ਜਿਸ ਵੇਲੇ ਕਾਜ਼ੀ ਸਾਹਿਬ ਨੂੰ ਮਿਲ ਜੇ ਐਕਸਟੈਂਸ਼ਨ, ਤੇ ਫਿਰ ਐਕਸਟੈਂਸ਼ਨ ਆਵੇ ਆਸਿਮ ਮੁਨੀਰ ਸਾਹਿਬ ਦੀ ਨਾਲ, ਤੇ ਫਿਰ ਰਲ ਕੇ ਜਿਹੜਾ ਆਸਿਮ ਮੁਨੀਰ ਸਾਹਿਬ ਨੂੰ ਕੰਮ ਪਾਈਏ। ਆਸਿਮ ਮੁਨੀਰ ਸਾਹਿਬ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ, ਤੇ ਉਹਨਾਂ ਨੇ ਜਿਹੜੇ ਆਪਣਾ ਕਾਜ਼ੀ ਸਾਹਿਬ ਸਨ, ਉਹਨਾਂ ਦੀ ਫੱਟੀ ਪਹਿਲਾਂ ਹੀ ਲਿਖ ਦਿੱਤੀ। ਦੂਸਰੇ ਲਫ਼ਜ਼ਾਂ ਦੇ ਵਿੱਚ ਉਹਨਾਂ ਬਾਊ ਜੀ ਦੀ ਵੀ ਫੱਟੀ ਲਿਖ ਦਿੱਤੀ। ਇਹ ਤੇ ਹੋਈ ਜੀ ਗੱਲ। ਅੱਛਾ, ਦੂਜੀ ਖਬਰ ਇਹ ਹੈ ਕਿ ਇੱਕ ਤੇ ਬੜਾ ਚੰਗਾ ਕੰਮ ਕੀਤਾ ਸੈਨੇਟਰ ਜ਼ਫਰ ਸਾਹਿਬ ਨੇ, ਸੈਨੇਟਰ ਅਲੀ ਜ਼ਫਰ ਸਾਹਿਬ, ਕਿ ਉਹ ਉੱਥੇ ਗਏ, ਤਸ਼ਰੀਫ ਲੈ ਕੇ ਗਏ ਆਪਣਾ ਸੈਨੇਟ ਦੇ ਵਿੱਚ। ਉਹਨਾਂ ਤਕਰੀਰ ਵੀ ਕੀਤੀ,
ਉੱਥੇ ਉਹਨਾਂ ਨੇ ਭਰਪੂਰ ਪਾਰਟੀ ਦੀ ਰਿਪਰੈਜ਼ੈਂਟੇਸ਼ਨ ਕੀਤੀ। ਇਹਦੇ ਤੇ ਅਸੀਂ ਉਹਨਾਂ ਦੀ ਸਤਾਇਸ਼ ਕਰਦੇ ਹਾਂ ਔਰ ਸਾਨੂੰ ਹੈਰਾਨੀ ਹੈ ਕਿ ਉੱਥੇ ਸ਼ਿਬਲੀ ਫਰਾਜ਼ ਸਾਹਿਬ ਨੂੰ ਵੀ ਜਾਣਾ ਚਾਹੀਦਾ ਸੀ, ਉਹ ਕਿਉਂ ਨਹੀਂ ਗਏ? ਉਹਨਾਂ ਨੂੰ ਵੀ ਅੱਜ ਪਾਰਟੀ ਦੀ ਭਰਪੂਰ ਨੁਮਾਇੰਦਗੀ ਉੱਥੇ ਕਰਨੀ ਚਾਹੀਦੀ ਸੀ। ਅੱਜ ਅਲੀ ਜ਼ਫਰ ਸਾਹਿਬ ਦੀ ਜਗ੍ਹਾ 'ਤੇ ਉਹਨਾਂ ਨੂੰ ਉੱਥੇ ਹੋਣਾ ਚਾਹੀਦਾ ਸੀ। ਅਤੇ ਇੱਕ ਤਾਂ ਅਸੀਂ ਅਲੀ ਜ਼ਫਰ ਸਾਹਿਬ ਦੀ ਜਿਹੜੀ ਸਤਾਇਸ਼ ਕਰਦੇ ਹਾਂ, ਲੇਕਿਨ ਨਾਲ ਨਾਲ ਉਹਨਾਂ ਜਿਸ ਵੇਲੇ ਇਹ ਕਰਾਰਦਾਦ ਪਾਸ ਹੋ ਗਈ ਅਤੇ ਉਹ ਸਾਗਦਾਰ ਦੇ ਕੁਰਸੀ 'ਤੇ ਗਏ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ, ਉਹਨਾਂ ਨੇ ਜੱਫੀਆਂ ਛੱਪੀਆਂ ਪਾਈਆਂ। ਫਿਰ ਉਹ ਜਿਹੜੇ ਮੌਲਾਨਾ ਫਜ਼ਲ ਰਹਿਮਾਨ ਦੇ ਬੰਦੇ ਸਨ ਉਹਨਾਂ ਦੇ ਕੋਲ ਵੀ ਗਏ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਇਹ ਜ਼ਰਾ ਕੰਮ ਨਾ ਕਰਦੇ ਤਾਂ ਚੰਗਾ ਸੀ। ਮੇਰਾ ਮਤਲਬ ਹੈ ਕਿ ਇੱਥੋਂ ਲੋਕੀ ਜਿਹੜੇ ਨੇ ਜ਼ਰਾ ਜ਼ਾਹਿਰ ਹੈ ਕਿ ਪਰੇਸ਼ਾਨ ਹੁੰਦੇ ਨੇ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਕਿ ਮੌਲਾਨਾ ਸਾਹਿਬ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ 'ਚੋਂ ਖੱਟੀ ਸਾਰੀ ਉਹਨਾਂ ਨੇ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਵੀ ਲੱਗ ਜਾਏਗਾ ਵੀ ਕੀ ਖੱਟੀ ਕੀਤੀ ਹੈ। ਲੰਬੜਦਾਰ ਸਾਹਿਬ ਤੇ ਆਉਂਦੇ ਨੇ ਵੀ ਬੜੇ ਅਹੁਦਿਆਂ ਦਾ ਜਿਹੜਾ ਫੈਸਲਾ ਹੋ ਗਿਆ ਹੈ ਅਤੇ ਮੌਲਾਨਾ ਸਾਹਿਬ ਨੂੰ ਕਈ ਕੁਝ ਲੱਭਣਾ, ਬਹਰਹਾਲ ਪਤਾ ਲੱਗ ਜਾਏਗਾ। ਇਹ ਹੁਣ ਲੰਬੜਦਾਰ ਸਾਹਿਬ ਨੂੰ ਅਜੇ ਤੱਕ ਇਹ ਖਬਰ ਨਹੀਂ ਕਿ ਉਹਦਾ ਕਿਹੜਾ ਲੱਭੇਗਾ, ਲੇਕਿਨ ਸ਼ਾਇਦ ਕੋਈ ਗੱਲ ਆਖੀ ਜਾ ਰਹੀ ਹੈ, ਕੋਈ ਗਵਰਨਰ ਦੀ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈ। ਬਹਰਹਾਲ ਉਹ ਜਦੋਂ ਵੇਲੇ ਕਨਫਰਮ ਹੋ ਜਾਏਗੀ ਤਾਂ ਤੁਹਾਨੂੰ ਦੇਵਾਂਗੇ। ਲੇਕਿਨ ਫਿਲਹਾਲ ਮੌਲਾਨਾ ਸਾਹਿਬ ਨੇ ਇਹ ਆਖਿਆ ਵੀ ਅਸੀਂ ਕਾਲੇ ਸੱਪ ਦੇ ਜਿਹੜੇ ਦੰਦ ਤੋੜ ਛੱਡੇ ਨੇ, ਅਤੇ ਉਹ ਮੇਰਾ ਖਿਆਲ ਅੱਗੇ ਵਾਲੇ ਤੋੜੇ ਨੇ, ਪਿੱਛੇ ਵਾਲੇ ਜਿਹਨਾਂ 'ਚ ਜ਼ਹਿਰ ਹੈ ਉਹ ਨਹੀਂ ਤੋੜੇ, ਕਿਉਂਕਿ ਇਹ ਜਿਹੜੀਆਂ ਤਰਮੀਮਾਂ ਕਰ ਛੱਡੀਆਂ ਨੇ ਇਹਨਾਂ ਨੇ ਸੁਪਰੀਮ ਕੋਰਟ ਦਾ ਤਾਂ ਪਟੜਾ ਕਰ ਛੱਡਿਆ। ਅਤੇ ਸੁਪਰੀਮ ਕੋਰਟ ਦੇ ਜੱਜ ਜਿਹੜੇ ਨਾ ਉਹਨਾਂ ਨੂੰ ਹੁਣ ਲਾਂਸਨੈਕ ਆਖੋ, ਹਵਾਲਦਾਰ ਆਖੋ, ਉਹਨਾਂ ਨੂੰ ਚੌਕੀਦਾਰ ਆਖੋ, ਉਹਨਾਂ ਨੂੰ ਤੁਸੀਂ ਵਿਚਾਰਿਆਂ ਨੂੰ ਤਹਿਸੀਲਦਾਰ ਆਖੋ, ਜੋ ਮਰਜ਼ੀ ਆਖੋ, ਇਹਨਾਂ ਦੇ ਸਾਹਮਣੇ ਹੁਣ ਲੰਮੇ ਪਏ ਨੇ। ਬੈਂਚ ਵੀ ਇਹਨਾਂ ਨੇ ਬਣਾਉਣੇ ਨੇ, ਉਹਨਾਂ ਦੀ ਤਕਰਰੀ ਵੀ ਇਹਨਾਂ ਨੇ ਕਰਨੀ ਹੈ, ਚੀਫ ਜਸਟਿਸ ਵੀ ਇਹਨਾਂ ਨੇ ਬਣਾਉਣਾ ਹੈ, ਅਤੇ ਉਸ ਤੋਂ ਬਾਅਦ ਜਿਹਨੂੰ ਮਰਜ਼ੀ ਬਣਾ ਦੇਣ। ਅਤੇ ਉਸ ਤੋਂ ਬਾਅਦ ਜੱਜਾਂ ਦੀ ਜਿਹੜੀ ਉਹਨਾਂ ਦੀ ਇਵੈਲੂਏਸ਼ਨ ਹੈ ਨਾ ਉਹਨਾਂ ਦੇ ਕੰਮ ਦੀ, ਉਹ ਵੀ ਇਹਨਾਂ ਨੇ ਕਰਨੀ ਹੈ। ਮਤਲਬ ਮੁਕੰਮਲ ਤੌਰ 'ਤੇ ਜੱਜ ਇਹਨਾਂ ਦੇ ਗੋਡੇ ਥੱਲੇ ਆ ਗਏ ਨੇ। ਜੱਜ ਤਾਂ ਪਹਿਲਾਂ ਨਹੀਂ ਸੀ ਖਲੋਂਦੇ ਜਿਸ ਵੇਲੇ ਆਜ਼ਾਦ ਸਨ, ਅਤੇ ਹੁਣ ਗੋਡੇ ਥੱਲੇ ਆ ਗਏ, ਹੁਣ ਉਹਨਾਂ ਕੀ ਕਰ ਲੈਣਾ। ਅਤੇ ਬਹਰਹਾਲ ਜੱਜਾਂ ਦਾ ਜਿਹੜਾ ਉਹ ਰਗੜਾ ਕੱਢ ਕੇ ਪਾਸੇ 'ਤੇ ਕਰ ਦਿੱਤਾ ਹੈ। ਅੱਛਾ ਜੀ, ਫੈਸਲ ਵਾਡਾ ਸਾਹਿਬ ਨੇ, ਇਹ ਬੜੀ ਮਾਸ਼ਾਅੱਲਾ ਉਹ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਬੜਾ ਹੀ ਮਗਰੂਰ ਕਿਸਮ ਦਾ ਉਹਨਾਂ ਨੇ ਜਿਹੜੀ ਹੈ ਉਹ ਪਰਫਾਰਮੈਂਸ ਦਿੱਤੀ ਹੈ। ਅੱਤ ਖੁਦਾ ਦਾ ਵੈਰ ਹੁੰਦਾ, ਅੱਤ ਉਹਨਾਂ ਚੁੱਕੀ ਰੱਖੀ ਹੈ। ਹੁਣ ਵੇਖਦੇ ਹਾਂ ਵੀ ਰੱਬ ਨਾਲ ਇਹਦਾ ਵੈਰ ਹੈਗਾ ਹੈ ਕਿ ਨਹੀਂ ਹੈ। ਥੋੜ੍ਹੀ ਦੇਰ 'ਚ ਪਤਾ ਲੱਗ ਜਾਏਗਾ ਕਿ ਫੈਸਲ ਵਾਡਾ ਸਾਹਿਬ ਨੇ ਅੱਜ ਤੇ ਬੜੇ ਬਲਕਿ ਗੰਦੇ ਇਸ਼ਾਰੇ ਵੀ ਕਰਦੇ ਰਹੇ ਨੇ, ਮਤਲਬ ਇੱਕ ਕਿਸਮ ਦੀਆਂ ਗਾਲਾਂ ਹੀ ਕੱਢਦੇ ਰਹੇ ਨੇ ਇਸ਼ਾਰਿਆਂ ਦੇ ਵਿੱਚ, ਅਤੇ ਉਹਨਾਂ ਨੇ ਅੱਜ ਤੇ ਅਖੀਰੀ ਕਰ ਦਿੱਤੀ। ਉਹਨਾਂ ਫਿਰ ਇਹ ਵੀ ਆਖਿਆ ਵੀ ਮੈਂ ਜਿਹੜੇ ਡਿੱਗੀ 'ਚ ਬੰਦ ਕੀਤੇ ਨੇ ਬੰਦੇ, ਉਹ ਜਿਸ ਵੇਲੇ ਮੀਡੀਆ ਵਾਲਿਆਂ ਨੇ ਉਹਨਾਂ ਨੂੰ ਡੱਕਿਆ ਅਤੇ ਉਹਨਾਂ ਇਸ਼ਾਰਾ ਦਿੱਤਾ ਵੀ ਉਹ ਡਿੱਗੀ 'ਚ ਵੀ ਜਿਹੜੇ ਤੁਹਾਨੂੰ ਅਸੀਂ ਦੱਸਿਆ ਵੀ 4 MNA ਅਤੇ 2 ਸੈਨੇਟਰ, ਉਹਨਾਂ ਆਖਿਆ ਜਿਹੜੇ PTI ਵਾਲੇ ਡਿੱਗੀ 'ਚ ਬੰਦ ਕੀਤੇ ਨੇ ਉਹਨਾਂ ਨੂੰ ਵੀ ਜਾ ਕੇ ਕੱਢਣਾ, ਉਹਨਾਂ ਦੀ ਲੋੜ ਨਹੀਂ ਪਈ, ਉਹਨਾਂ ਤੋਂ ਬਗੈਰ ਹੀ ਕੰਮ ਚੱਲ ਗਿਆ ਅਤੇ ਅੱਜ ਤਰਮੀਮ ਹੋ ਗਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਤਰਮੀਮ ਜਿਹੜੀ ਉਹ ਔਖਾ ਵੇਲਾ ਲਿਆਏਗੀ ਪਾਕਿਸਤਾਨ ਤਹਿਰੀਕ ਇਨਸਾਫ ਵਾਸਤੇ, ਲੇਕਿਨ ਕੀ ਇਹਦੇ 'ਤੇ ਅਸੀਂ ਅੱਗੋਂ ਲੜਨਾ ਬੰਦ ਕਰ ਦੇਣਾ? ਕਿ ਇੱਥੇ ਹਿੰਮਤ ਹਾਰ ਦੇਣੀ ਹੈ, ਢੇਰੀ ਢਾਹ ਦੇਣੀ ਹੈ? ਨਾ, ਅਗਰ ਢੇਰੀ ਢਾਉਣੀ ਹੁੰਦੀ ਤਾਂ 8 ਫਰਵਰੀ ਤੋਂ ਪਹਿਲਾਂ ਵੀ ਇਹਨਾਂ ਨੇ ਇਹ ਆਖਿਆ ਸੀ ਵੀ ਅਸੀਂ ਮੁਕਾ ਦਿੱਤਾ, ਤਬਾਹ ਕਰ ਦਿੱਤਾ, ਲੁੱਟ ਲਿਆ, ਇਹ ਕਰ ਦਿੱਤਾ, ਉਹ ਕਰ ਦਿੱਤਾ, ਕਿ ਉਸ ਵੇਲੇ ਅਸੀਂ ਢੇਰੀ ਢਾਹ ਲਈ ਸੀ? ਨਹੀਂ, ਇਹ ਜਿਸ ਵੇਲੇ 8 ਫਰਵਰੀ ਤੋਂ ਪਹਿਲਾਂ ਆਉਂਦੇ ਸਨ ਵੀ ਇਮਰਾਨ ਖਾਨ ਦੇ ਨਾਂ ਦੇ ਉੱਤੇ ਲਕੀਰ ਲਾਤੀ ਹੈ, ਲਾਲ ਲਕੀਰ ਲਾਤੀ ਹੈ, ਮੀਡੀਆ 'ਤੇ ਕੋਈ ਗੱਲ ਨਹੀਂ ਕਰ ਸਕਦਾ। ਸੁਹੇਲ ਵੜਾਇਚ ਸਾਹਿਬ ਵਰਗੇ ਦੋਸਤ ਆਉਂਦੇ ਸਨ ਵੀ ਤਹਿਰੀਕ ਇਨਸਾਫ ਦੇ ਵੋਟਰਾਂ ਨੇ ਤਾਂ ਵੋਟ ਹੀ ਕੋਈ ਨਹੀਂ ਪਾਉਣਾ ਅਤੇ ਬਦਲ ਹੋ ਜਾਣਾ, ਅਤੇ ਨੂਨ ਲੀਗ ਤੇ ਆ ਰਹੀ ਹੈ, ਅਤੇ ਵਜ਼ੀਰ, ਅਤੇ ਉਸ ਤੋਂ ਬਾਅਦ ਵੇਖੋ ਬਾਊ ਜੀ ਦਾ ਬਣਿਆ ਕੀ ਹੈ। ਬਾਊ ਜੀ ਫੰਡਰ ਮੱਝ ਤਰ੍ਹਾਂ ਅੜਿੰਗਦੇ ਫਿਰਦੇ ਨੇ, ਇਹ 17 ਸੀਟਾਂ ਜਿੱਤ ਸਕੇ ਨੇ, ਅਤੇ ਉਦੋਂ ਵੀ ਸਾਰਾ ਕੁਝ ਇਹਨਾਂ ਦੇ ਕੋਲ ਹੀ ਸੀ। ਹੁਣ ਤਰਮੀਮ ਤੋਂ ਬਾਅਦ ਜੋ ਕੁਝ ਇਹ ਲੈਣਾ ਚਾਹੁੰਦੇ ਨੇ, ਕਾਜ਼ੀ ਸਾਹਿਬ ਇਹਨਾਂ ਦੇ ਕੋਲ ਸਨ, ਅਦਾਲਤ ਉਦੋਂ ਵੀ ਇਹਨਾਂ ਦੇ ਕੋਲ ਹੀ ਸੀ, ਅਦਾਲਤਾਂ ਵੀ ਇਹਨਾਂ ਦੇ ਕੋਲ ਸਨ, ਹਰ ਸ਼ਾਹੀ। ਹੁਣ ਆਉਂਦੇ ਨੇ ਮਿਲਟਰੀ ਕੋਰਟ, ਅਤੇ ਮਿਲਟਰੀ ਕੋਰਟ 'ਚੋਂ ਕੀ ਕਰਨਗੇ? ਮਿਲਟਰੀ ਕੋਰਟ 'ਚੋਂ ਖਾਨ ਸਾਹਿਬ ਨੂੰ ਲੰਮੀ ਸਜ਼ਾ ਦੇ ਲੈਣਗੇ, ਅਤੇ ਪਹਿਲਾਂ ਕਿਹੜਾ ਛੋਟੀ ਦਿੱਤੀ, ਜਿਹੜੇ ਦੂਜੇ ਬਾਹਰ ਦੇ ਜੱਜ ਨੇ ਉਹਨਾਂ ਕਿਹੜਾ ਘੱਟ ਸਜ਼ਾ ਦਿੱਤੀ ਹੈ? ਉਹ ਕੋਈ ਮਿਲਟਰੀ ਕੋਰਟ ਨਹੀਂ ਹੈਗੇ, ਉਹ ਮਿਲਟਰੀ ਦੇ ਥੱਲੇ ਨਹੀਂ ਹੈਗੇ ਬਾਹਰ ਵਾਲੇ ਜੱਜ। ਇਸ ਵਾਸਤੇ ਕੋਈ ਬਹੁਤ ਜ਼ਮੀਨ ਅਸਮਾਨ ਦਾ ਫਰਕ ਸਾਡੇ 'ਤੇ ਮੁਸੀਬਤ ਹੈ। ਇਹ ਤੁਸੀਂ ਆਖ ਸਕਦੇ ਹੋ ਵੀ ਮੁਸੀਬਤ ਜੇ ਟਲਣੀ ਨਹੀਂ, ਹੋਰ ਲੰਮਾ ਅਰਸਾ ਚੱਲਣੀ ਹੈ ਸ਼ਾਇਦ, ਅਤੇ ਸਾਨੂੰ ਹੋਰ ਮੁਕਾਬਲਾ ਕਰਨਾ ਪੈਣਾ। ਅਤੇ ਕੋਈ ਗੱਲ ਨਹੀਂ, ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾ ਮੁਕਾਬਲਾ ਕਰਾਂਗੇ। ਕਮ ਅਜ਼ ਕਮ ਇਹ ਫਾਇਦਾ ਹੋਇਆ ਕਿ ਬੜਾ ਸਾਰਾ ਹੋਰ ਗੰਦ ਜਿਹੜਾ ਪਾਰਟੀ 'ਚੋਂ ਨਿਕਲ ਗਿਆ, ਬੜੇ ਸਾਰੇ ਹੋਰ ਬੰਦੇ ਜਿਹੜੇ ਹਜੇ ਹੈਗੇ ਵੀ ਨੇ ਉਹਨਾਂ ਦੇ ਬਾਰੇ ਵੀ ਖਾਨ ਸਾਹਿਬ ਨੂੰ ਪਤਾ ਲੱਗ ਗਿਆ ਵੀ ਕਿਹੜਾ ਕਿੰਨੇ ਪਾਣੀ 'ਚ ਹੈ, ਕਿੰਨੇ ਕਿੱਥੇ ਖੰਜਰ ਮਾਰਿਆ ਹੈ, ਅਤੇ ਕਿੰਨੇ ਕਿੱਥੇ ਤੱਕ ਜਿਹੜਾ ਉਹ ਜਿਹੜੀ ਬਦਿਆਨਤੀ ਕੀਤੀ ਹੈ, ਉਹ ਸਾਰੀਆਂ ਗੱਲਾਂ ਦਾ ਚਾਨਣ ਹੋ ਗਿਆ। ਬਾਕੀ ਜਿਹੜੀ ਫਤਿਹ ਹੁੰਦੀ ਹੈ ਉਹ ਰੱਬ ਦੇ ਹੱਥ 'ਚ ਹੁੰਦੀ ਹੈ, ਇੱਜ਼ਤ ਵੀ ਰੱਬ ਦੇ ਹੱਥ 'ਚ ਹੁੰਦੀ ਹੈ, ਜ਼ਿਲਤ ਵੀ ਰੱਬ ਦੇ ਹੱਥ 'ਚ ਹੁੰਦੀ ਹੈ। ਉਹ ਫੈਸਲੇ ਮੇਰੇ ਸੋਹਣੇ ਰੱਬ ਨੇ ਕਰਨੇ ਨੇ। ਇਹਨਾਂ ਨੇ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਵੀ ਸਾਨੂੰ ਹੀ ਫਿਕਸ ਕਰਨ ਵਾਸਤੇ ਬਣਾਇਆ ਸੀ, ਅਤੇ ਬਾਅਦ 'ਚ ਇੰਨੇ ਫਸ ਗਏ ਸਨ ਵੀ ਆਪ ਥੁੱਕ ਕੇ ਚੱਟਣਾ ਪਿਆ ਸੀ। ਉਸੇ ਬਿੱਲ ਨੂੰ ਪ੍ਰੈਕਟਿਸ ਐਂਡ ਪ੍ਰੋਸੀਜਰ ਨੂੰ ਫਿਰ ਇੱਕ ਆਰਡੀਨੈਂਸ ਲਿਆ ਕੇ ਤੇ ਖ਼ਤਮ ਕੀਤਾ ਸੀ। ਇਸ ਲਈ ਘਬਰਾਉਣ ਦੀ ਗੱਲ ਬਿਲਕੁਲ ਕੋਈ ਨਹੀਂ। ਜ਼ਾਹਿਰ ਹੈ ਮੈਂ ਪਹਿਲਾਂ ਵੀ ਆਖਿਆ ਵੀ ਇੱਕ ਮੁਸੀਬਤ ਇਹ ਨਵੀਂ ਪਈ ਹੈ, ਪਹਿਲਾਂ ਵੀ ਬੋਝ ਸੀ ਸਾਡੇ ਮੋਢਿਆਂ ਦੇ ਉੱਤੇ, ਇੱਕ ਨਵਾਂ ਬੋਝ ਪਿਆ, ਪਰ ਕੋਈ ਨਹੀਂ, ਅੱਲਾ ਚੰਗੀ ਕਰੇਗਾ। ਜਿੱਥੇ ਪਹਿਲਾਂ ਨਜਿੱਠ ਲਿਆ ਇਹਨੂੰ ਵੀ ਨਜਿੱਠ ਲਾਂਗੇ। ਅੱਛਾ ਜੀ, ਅੱਗੇ ਚੱਲਦੇ। ਸ਼ਹਿਰੀ ਰਹਿਮਾਨ ਸਾਹਿਬਾ ਨੇ ਆਖਿਆ ਵੀ ਇਹ ਜਿਹੜੀ ਪਾਰਲੀਮੈਂਟ ਹੁੰਦੀ ਹੈ ਨਾ,
ਇਹਨਾਂ ਦਾ ਹੱਕ ਹੁੰਦਾ ਹੈ ਤੇ ਇਹਨਾਂ ਦੇ ਕੋਲੇ ਇਖਤਿਆਰ ਹੈ ਕਿ ਆਇਨ 'ਚ ਤਰਮੀਮ ਕਰਨ। ਜੀ ਬਿਲਕੁਲ ਸ਼ਹਿਰੀ ਰਹਿਮਾਨ ਸਭਾ ਹੁੰਦਾ ਹੈ, ਪਰ ਉਹ ਪਾਰਲੀਮੈਂਟ ਕੋ ਹੁੰਦਾ ਹੈ, ਜਿੱਥੇ ਲੋਕੀ ਜਿੱਤ ਕੇ ਆਏ ਹੋਣ ਆਵਾਮ ਦੀਆਂ ਵੋਟਾਂ ਨਾਲ। ਉਹ ਫਾਰਮ 47 ਵਾਲਿਆਂ ਦੇ ਕੋਲ ਨਹੀਂ, ਚੌਧਰੀ ਸਾਹਿਬ ਦੇ ਕੋਲੋਂ ਜਿੱਤ ਕੇ ਆਏ ਜਿਹੜੇ, ਉਹ ਨਹੀਂ। ਤੇ ਪਾਰਲੀਮੈਂਟ ਬਸ ਨਾਂ ਦੇ ਨਾਲ, ਤੇ ਫਿਰ ਪਾਰਲੀਮੈਂਟ ਕਿਸੇ ਹੋਰ ਸ਼ਹਿਰ ਦਾ ਨਾਂ ਰੱਖ ਲਓ, ਆਪਣੇ ਘਰੋਂ ਹੀ ਬੰਦੇ ਸਿਲੈਕਟ ਕਰਕੇ ਤੇ ਉਹਨਾਂ ਕੋਲੋਂ ਤਰਮੀਮਾਂ ਕਰਵਾਈ ਜਾਓ, ਤੇ ਪਾਰਲੀਮੈਂਟ ਕੋਲ ਇਹ ਰਾਈਟ ਹੁੰਦਾ ਹੈ। ਲੇਕਿਨ ਇਹ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਤੁਸੀਂ ਆਉਂਦੇ ਹੋ। ਅੱਛਾ ਜੀ, ਐਮਲ ਵਲੀ ਖਾਨ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬੜਾ ਹੀ ਹੈਰਾਨ ਕੌਣ ਹੈ। ਉਹਨਾਂ ਨੇ ਬਾਚਾ ਖਾਨ ਜਿਹੜਾ ਕਿ ਉਹਨਾਂ ਦਾ ਪੁਰਖ ਹੈ, ਉਹਨਾਂ ਦਾ ਬਜ਼ੁਰਗ ਹੈ ਵੱਡਾ, ਉਹਨਾਂ ਨੇ ਉਹਨੂੰ ਹੀ ਉਹਦੀ ਫਾਈਨਲੀ ਉਹਦੀ ਤਦਫੀਨ ਕਰ ਛੱਡੀ ਹੈ ਪਾਰਲੀਮੈਂਟ ਦੇ ਵਿੱਚ। ਉਹਨਾਂ ਕਿਹਾ ਕਿ ਇਮਰਾਨ ਖਾਨ ਨੂੰ ਮਾਈਨਸ ਕਰਦਿਆਂ ਉਹਨਾਂ ਬਾਚਾ ਖਾਨ ਦੀ ਤਬਾਹੀ ਕਰ ਦਿੱਤੀ ਹੈ। ਉਹਨਾਂ ਕਿਹਾ ਵੇਖੋ ਕਿਸੇ ਜ਼ਮਾਨੇ 'ਚ ਬਾਚਾ ਖਾਨ ਵੀ ਬੜਾ ਨਾਂ ਸੀ, ਅਤੇ ਬਾਚਾ ਖਾਨ ਜਿਹੜਾ ਹੈ ਉਹ ਵੀ ਐਂਟੀ ਸਟੈਬਲਿਸ਼ਮੈਂਟ ਜਿਹੜੀ ਉਹ ਪੋਲੀਟਿਕਸ ਕਰਦਾ ਸੀ। ਪਰ ਵੇਖੋ ਅੱਜ ਮੈਂ, ਤੇ ਉਹਨਾਂ ਨੇ ਇਹਨਾਂ ਲਫ਼ਜ਼ਾਂ 'ਚ ਨਹੀਂ ਕਿਹਾ, ਪਰ ਕਹਿਣ ਦਾ ਮਤਲਬ ਸੀ ਵੀ ਵੇਖੋ ਅੱਜ ਕੱਲ੍ਹ ਮੈਂ ਤੇ ਟਾਊਟ ਬਣਿਆ ਐਸਟੈਬਲਿਸ਼ਮੈਂਟ ਦਾ, ਅਤੇ ਬਾਚਾ ਖਾਨ ਨਹੀਂ ਰਹਿ ਗਿਆ, ਉਹ ਵੇਲਾ ਚਲਾ ਗਿਆ। ਬਾਚਾ ਖਾਨ ਚਲਾ ਗਿਆ, ਉਹ ਵੇਲਾ ਚਲਾ ਗਿਆ, ਉਹਦਾ ਨਜ਼ਰੀਆ ਵੀ ਚਲਾ ਗਿਆ। ਉਹਨਾਂ ਕਿ ਇਸੇ ਤਰੀਕੇ ਨਾਲ ਇਮਰਾਨ ਖਾਨ ਵੀ ਖਤਮ ਹੈ, ਉਹਦਾ ਨਜ਼ਰੀਆ ਵੀ ਖਤਮ ਹੈ, ਉਹਨਾਂ ਕੋ ਅਗਲੀ ਗੱਲ ਕਰੋ। ਮਤਲਬ ਇਮਰਾਨ ਖਾਨ ਨੂੰ ਢਾਉਂਦਿਆਂ ਉਹਨੇ ਆਪਣੇ ਬਜ਼ੁਰਗ ਦਾ ਜਿਹੜਾ ਨਾਂ ਸੀ ਉਹਨੂੰ ਵੀ ਮਿੱਟੀ 'ਚ ਰੋਲ ਛੱਡਿਆ। ਅਤੇ ਉਹ ਪੰਜਾਬੀ ਦੀ ਉਹ ਜਿਹੜੀ ਇੱਕ ਫਿਲਮ ਸੀ, ਤੁਹਾਨੂੰ ਦੱਸਿਆ ਸੀ ਵੀ ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ, ਇਹ ਉਹੀ ਗੱਲ ਹੋਈ ਹੈ। ਅਤੇ ਐਮਲ ਵਲੀ ਖਾਨ ਸਾਹਿਬ ਵਰਗੀ ਅਗਰ ਔਲਾਦ ਲੱਭਣੀ ਹੈ ਬਾਚਾ ਖਾਨ ਨੂੰ, ਤਾਂ ਫਿਰ ਬਾਚਾ ਖਾਨ ਨੂੰ ਦੁਸ਼ਮਣਾਂ ਦੀ ਲੋੜ ਤਾਂ ਕਿਤੇ ਹੈ ਨਹੀਂ। ਅੱਛਾ ਜੀ, ਅਖਤਰ ਮੈਂਗਲ ਸਾਹਿਬ ਨੇ ਕਿਹਾ, ਜਿਨ੍ਹਾਂ ਦੇ ਤੁਹਾਨੂੰ ਪਤਾ 2 ਸੈਨੇਟਰਾਂ ਨੇ ਵੋਟ ਦਿੱਤੇ ਨੇ, ਅਤੇ ਇਹ ਵੀ ਰਲ ਮਿਲ ਕੇ ਖੇਲਦੇ ਨੇ ਨਾ। ਅਖਤਰ ਮੈਂਗਲ ਸਾਹਿਬ ਇਮਰਾਨ ਖਾਨ ਦੇ ਖਿਲਾਫ ਵੀ ਵੋਟ ਦਿੱਤੇ ਸਨ, ਤੁਹਾਨੂੰ ਚੇਤੇ ਹੋਏਗਾ। ਅਤੇ ਇਹ ਹਮੇਸ਼ਾ ਇਸਟੈਬਲਿਸ਼ਮੈਂਟ ਦੇ ਨਾਲ ਹੀ ਰਲ ਕੇ ਖੇਡਦੇ ਨੇ। ਹੁਣ ਉੱਥੇ ਕਿਉਂਕਿ ਮਾਰੰਗ ਬਲੋਚ ਜ਼ਰਾ ਥੋੜ੍ਹੀ ਜਿਹੀ ਤਗੜੀ ਹੋ ਗਈ ਹੈ, ਉਹ ਪਾਪੂਲਰ ਹੋ ਗਈ ਹੈ, ਅਤੇ ਉਹਦੇ ਡਰ ਤੋਂ ਹੁਣ ਜ਼ਰਾ ਥੋੜ੍ਹਾ ਜਿਹਾ ਕੰਨੀ ਮਾਰਦੇ ਨੇ, ਅਤੇ ਹੁਣ ਜ਼ਰਾ ਇਹੋ ਜਿਹਾ ਤਰੀਕਾ ਵਾਰਦਾਤ ਅਪਣਾਉਂਦੇ ਨੇ ਵੀ ਅਸੀਂ ਰਲ ਕੇ ਨਹੀਂ ਖੇਡੇ, ਸਾਡੇ ਕੋਲ ਧੱਕੇ ਨਾਲ ਕੰਮ ਕਰ ਲਿਆ। ਉਹਨਾਂ ਇਹ ਆਖਿਆ ਜੀ ਕਿ ਬਿਲਾਵਲ ਨੇ ਆਪਣੇ ਨਾਨੇ ਦੇ ਨਕਸ਼ੇ ਕਦਮ 'ਤੇ ਚੱਲੇ ਨੇ। ਨਾਨੇ ਨੇ ਮਤਲਬ ਭੁੱਟੋ ਸਾਹਿਬ ਨੇ ਵੀ ਬਲੋਚਿਸਤਾਨ ਦੇ ਸੀਨੇ 'ਚ ਖੰਜਰ ਮਾਰਿਆ ਸੀ, ਅਤੇ ਹੁਣ ਬਿਲਾਵਲ ਨੇ ਸਾਡੇ ਲੋਕਾਂ ਕੋਲੋਂ ਵੋਟ ਲੈ ਕੇ ਇਹ ਤਰਮੀਮ ਕਰਕੇ ਅਤੇ ਸਾਡੇ ਸੀਨੇ ਜਿਹੜਾ ਖੰਜਰ ਮਾਰਿਆ। ਅੱਛਾ ਜੀ, ਫੈਸਲ ਵਾਡਾ ਸਾਹਿਬ ਨੇ ਦੱਸਿਆ ਵੀ ਉਹਨਾਂ ਦੀ ਸਾਲਗਿਰਾ, ਔਰ ਉਹਨਾਂ ਦੀ ਜਿਹੜੀ ਸਾਲਗਿਰਾ ਹੈ ਉਹਦੇ ਉੱਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਮੈਂ ਜਿਹੜਾ ਉਹ ਫੈਸਲ ਵਾਡਾ ਸਾਹਿਬ ਆਂਦੇ ਨੇ ਕਿ ਉਹਨਾਂ ਦੀ ਕਿਉਂਕਿ ਸਾਲਗਿਰਾ ਹੈ, ਅਤੇ ਉਹ ਕੇਕ ਉਹਨਾਂ ਨੇ ਉੱਥੇ ਕੱਟਿਆ ਅਸੈਂਬਲੀ ਦੇ ਵਿੱਚ ਇਸ ਤਰਮੀਮ ਦੇ ਨਾਲ। ਮਤਲਬ ਕਿ 21 ਅਕਤੂਬਰ ਉਹਨਾਂ ਦੀ ਸਾਲਗਿਰਾ ਸੀ, ਇਸ ਦਿਨ ਉਹ ਦੁਨੀਆ 'ਤੇ ਨਾਸਲ ਹੋਏ ਸਨ, ਅਤੇ ਉਹਨਾਂ ਇਹ ਆਖਿਆ ਕਿ ਇਹ ਮੇਰੀ ਸਾਲਗਿਰਾ ਦਾ ਇਸ ਤੋਂ ਵੱਡਾ ਤੋਹਫਾ ਕਿਹੜਾ ਹੋ ਸਕਦਾ ਸੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਕੇਕ ਕੱਟਿਆ ਆਪਣੀ ਸਾਲਗਿਰਾ ਦਾ, ਅਤੇ ਮੈਂ ਜਾ ਕੇ ਡਿੱਗੀ ਵੀ ਖੋਲ੍ਹਣੀ ਹੈ, ਅਤੇ ਡਿੱਗੀ 'ਚੋਂ ਬੰਦੇ ਵੀ ਕੱਢਣੇ ਨੇ ਜਿਹੜੇ ਤਰਮੀਮ ਵਾਸਤੇ ਮੈਂ ਡੱਕੇ ਨੇ। ਅਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਮਾਸ਼ਾਅੱਲਾ ਬੜੀ ਉਹਨਾਂ ਨੇ ਜਿਹੜੀ ਹੈ ਨਾ ਉਹ ਫਖਰ ਦੀਆਂ ਗੱਲਾਂ ਕੀਤੀਆਂ ਸਨ। ਬਹਰਹਾਲ ਇਸ ਸਲਮਾਨ ਅਕਰਮ ਰਾਜਾ ਸਾਹਿਬ ਨੇ ਫਖਰ ਮਤਲਬ ਕਿ ਗਰੂਰ ਦੀਆਂ ਗੱਲਾਂ ਕੀਤੀਆਂ ਸਨ। ਸਲਮਾਨ ਅਕਰਮ ਰਾਜਾ ਸਾਹਿਬ ਨੇ ਬੜੀ ਸੋਹਣੀ ਇੱਕ ਸਟੇਟਮੈਂਟ ਦਿੱਤੀ ਹੈ। ਉਹਨਾਂ ਆਵਾਮ ਨੂੰ ਦੱਸਿਆ ਕਿ ਜ਼ਾਹਿਰ ਹੈ ਇੱਕ ਮੁਸ਼ਕਿਲ ਦੇ ਵਿੱਚ ਆਵਾਮ ਹੁਣ ਜਾਏਗੀ, ਲੇਕਿਨ ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ ਇਹ ਜਿਸ ਵੇਲੇ ਕੋਈ ਬੜਾ ਤਗੜਾ ਹੋ ਜਾਂਦਾ ਨਾ, ਉਦੋਂ ਹੀ ਹਾਰਨਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਆਖਿਆ ਕਿ ਅਯੂਬ ਖਾਨ ਜਿਹੜਾ ਡਿਕਟੇਟਰ ਸੀ ਉਹ ਉਸ ਦਿਨ ਹਾਰ ਗਿਆ ਸੀ, ਜਿਸ ਦਿਨ ਉਹਨਾਂ ਨੇ ਫਾਤਮਾ ਜਨਾਹ ਨੂੰ ਧਾਂਦਲੀ ਕਰਕੇ ਹਰਾਇਆ ਸੀ। ਵੇਖਣ ਨੂੰ ਤੇ ਉਸ ਦਿਨ ਉਹ ਬੜਾ ਤਾਕਤਵਰ ਬਣ ਗਿਆ ਸੀ, ਕਿਉਂਕਿ ਉਹਨੇ ਹਰ ਸ਼ਹਿਰ ਦੇ ਉੱਤੇ ਕਬਜ਼ਾ ਕਰ ਲਿਆ ਸੀ, ਪਰ ਉਹੀ ਦਿਨ ਸੀ ਜਿੱਦਣ ਉਹਦਾ ਡਿਪਾਰਚਰ ਤੈਅ ਹੋ ਗਿਆ ਸੀ। ਉਹੀ ਦਿਨ ਸੀ ਜਿਸ ਤੋਂ ਬਾਅਦ ਉਹ ਇੱਕ ਦਿਨ ਦੇ ਵਿੱਚ ਕਮਜ਼ੋਰ ਹੁੰਦਾ ਗਿਆ ਅਤੇ ਆਖਿਰਕਾਰ ਉਹਨੂੰ ਛੱਡ ਕੇ ਜਾਣਾ ਪਿਆ। ਬਹਰਹਾਲ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਆਜ਼ਾਦ ਸੈਯਦ ਸਾਹਿਬ ਨੇ ਇਹ ਆਖਿਆ ਵੀ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਦਾ ਇੱਕ ਸਿਆਸੀ ਜਮਾਤ ਨਾਲ ਰਾਬਤਾ ਹੈ, ਅਤੇ ਇਹਨਾਂ ਕੋਲੋਂ ਕੋਈ ਪੁੱਛੇ ਵੀ ਉਹ ਮਨਸੂਰ ਅਲੀ ਸ਼ਾਹ ਸਾਹਿਬ ਦਾ ਕਿਹੜੀ ਸਿਆਸੀ ਜਮਾਤ ਨਾਲ ਰਾਬਤਾ ਹੈ, ਜਿਹੜੇ ਕਾਜ਼ੀ ਸਾਹਿਬ ਨੇ ਤੇ ਉਹ ਤੇ ਆਪ ਹੀ ਪੂਰੀ ਦੀ ਪੂਰੀ ਸਿਆਸੀ ਜਮਾਤ ਨੇ, ਉਹਨਾਂ ਦੇ ਬਾਰੇ ਕੀ ਆਖਣਾ ਹੈ। ਬਹਰਹਾਲ ਇਹਨਾਂ ਨੂੰ ਨਾ ਤੇ ਇਹ ਸ਼ਰਮ ਆਉਣੀ ਹੈ, ਨਾ ਇਹ ਕਰਨਾ ਚਾਹੁੰਦੇ ਨੇ, ਤੇ ਨਾ ਇਹ ਕਦੇ ਕਰਨਗੇ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ ਜੀ, ਗੰਦਮ ਕਿਸਾਨ ਤਪ ਗਏ ਨੇ। ਕਿਸਾਨ ਕੀ ਆਂਦੇ ਨੇ ਇਹ ਜ਼ਰਾ ਸੁਣੋ। ਗੰਦਮ ਅਸੀਂ ਲਾਈਏ, ਗੰਦਮ ਸਾਡੇ ਬਾਪ ਦਾਦਾ ਦੀ ਜ਼ਮੀਨ ਹੋਵੇ, ਖਾਦ ਅਸੀਂ ਖਰੀਦੀਏ, ਪੁਰਾਣੀ ਦਰਾਤਾਂ ਨੂੰ ਅਸੀਂ ਲਾਈਏ, ਤੇ ਮਰੀਮ ਆਖੇ ਕਿ ਮੈਂ ਤੁਹਾਡੀ ਗੰਦਮ ਨਹੀਂ ਖਰੀਦਦੀ, ਗੰਦਮ ਉਹਦੇ ਬਾਪ ਦੀ ਹੈ। ਸੁਣ ਲਿਆ ਜੀ, ਕਿਸਾਨ ਜਿਹੜੇ ਨੇ ਉਹ ਮਰੀਮ ਬੀਬੀ ਤੇ ਪੂਰੇ ਤਪ ਗਏ ਨੇ, ਕਿਉਂਕਿ ਮਰੀਮ ਬੀਬੀ ਉਹਨਾਂ ਦੀ ਕਣਕ ਵੀ ਨਹੀਂ ਖਰੀਦਦੀ ਤੇ ਉਹਨਾਂ ਨੂੰ ਮਾਫੀਆ ਵੀ ਆਖਦੀ ਹੈ। ਪਰ ਇਹ ਸਟੂਡੈਂਟ ਹੋਣ ਜਾਂ ਭਾਵੇਂ ਕਿਸਾਨ ਹੋਣ, ਇਹ ਨਿਕਲਣਾ ਪੈਣਾ ਜੇ ਸੜਕਾਂ 'ਤੇ। ਨਿਕਲੋਗੇ ਜੀ ਤੇ ਗੱਲ ਮੁੱਕੇਗੀ। ਜੇ ਤੁਸੀਂ ਸੜਕਾਂ 'ਤੇ ਨਾ ਨਿਕਲੇ ਤੇ ਫਿਰ ਇਸੇ ਤਰੀਕੇ ਨਾਲ ਕਿਤੇ ਸਟੂਡੈਂਟਾਂ ਨੂੰ ਮਾਰ ਪਏਗੀ ਤੇ ਕਿਤੇ ਕਿਸਾਨਾਂ ਨੂੰ ਪਏਗੀ, ਤੇ ਕਿਤੇ ਜਿਹੜੀਆਂ ਨੇ ਅਮੈਂਡਮੈਂਟਾਂ ਹੋਣਗੀਆਂ ਤੇ ਬਸ ਕੰਮ ਜਿਹੜਾ ਉਹ ਫਾਰਿਗ ਹੋ ਜਾਏਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਜਿਹੜੇ ਡਾਕਟਰ ਸ਼ਾਹਨਵਾਜ਼ ਜਿਨ੍ਹਾਂ ਨੂੰ ਤੋਹੀਨੇ ਮਜ਼ਹਬ ਦੇ ਵਿੱਚ ਸਿੰਧ ਦੇ ਵਿੱਚ ਕਤਲ ਕੀਤਾ ਗਿਆ ਸੀ, ਉਹਨਾਂ ਦੀ ਹੁਣ ਕਬਰ ਕੁਸ਼ਾਈ ਹੋਈ ਸੀ, ਔਰ ਉਸ ਤੋਂ ਬਾਅਦ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਹੋਈ ਹੈ।
ਜਿਹਦੇ ਵਿੱਚ ਪਤਾ ਲੱਗਾ ਵੀ ਉਹਨਾਂ ਦੀਆਂ ਪਸਲੀਆਂ ਵੀ ਤੋੜੀਆਂ ਗਈਆਂ ਸੀ, ਮਤਲਬ ਕਿ ਉਹਨਾਂ ਨੂੰ ਕਤਲ ਕਰਨ ਤੋਂ ਪਹਿਲਾਂ ਉਹਨਾਂ 'ਤੇ ਤਸ਼ੱਦਦ ਕੀਤਾ ਗਿਆ ਸੀ, ਉਹਨਾਂ ਦੀ ਲਾਸ਼ ਨੂੰ ਜਲਾਇਆ ਵੀ ਗਿਆ ਸੀ। ਉਹ ਸਾਰੀਆਂ ਚੀਜ਼ਾਂ ਹੁਣ ਉਹਨਾਂ ਦੇ ਪੋਸਟਮਾਰਟਮ ਦੇ ਵਿੱਚ ਆ ਗਈਆਂ ਨੇ। ਹਤਮੀ ਇਹ ਇਬਤਦਾਈ ਰਿਪੋਰਟ ਹੈ, ਹਤਮੀ ਰਿਪੋਰਟ ਜਿਹੜੀ ਹੈ ਪੋਸਟਮਾਰਟਮ ਦੀ, ਉਹ ਅਜੇ ਵਕਤ ਲੱਗੇਗਾ, ਸ਼ਾਇਦ ਮਹੀਨਾ ਲੱਗੇਗਾ। ਉਹ ਰਿਪੋਰਟ ਆਉਂਦੀ ਹੈ ਤਾਂ ਪਤਾ ਲੱਗੇਗਾ। ਪਰ ਬੜਾ ਹੀ ਜ਼ੁਲਮ ਕੀਤਾ ਸੀ, ਬਹੁਤ ਹੀ ਜ਼ਿਆਦਾ ਵੱਡਾ ਜ਼ੁਲਮ ਕੀਤਾ ਸੀ। ਮੈਂ ਤਾਂ ਇਹ ਆਖਾਂਗਾ ਕਿ ਪਾਕਿਸਤਾਨ 'ਤੇ ਜ਼ੁਲਮ ਕੀਤਾ ਸੀ ਜੋ ਡਾਕਟਰ ਸ਼ਾਹਨਵਾਜ਼ ਨਾਲ ਕੀਤਾ ਹੈ। ਲੇਕਿਨ ਇਹ ਇਕੱਲੇ ਡਾਕਟਰ ਸ਼ਾਹਨਵਾਜ਼ ਨਾਲ ਨਹੀਂ, ਇਹ ਕਈਆਂ ਦੇ ਨਾਲ ਕੀਤਾ ਜਾ ਰਿਹਾ। ਝੂਠੇ ਇਲਜ਼ਾਮ ਲਾ ਕੇ ਤੇ ਫਿਰ ਲੋਕਾਂ ਨੂੰ ਆਪਣੀਆਂ ਦੁਸ਼ਮਣੀਆਂ ਦੀ ਵਜ੍ਹਾ ਤੋਂ, ਜ਼ਾਤੀ ਅਨਾਦ ਦੀ ਵਜ੍ਹਾ ਤੋਂ ਉਹਨਾਂ ਦੇ ਉੱਤੇ ਤੋਹੀਨੇ ਮਜ਼ਹਬ ਦਾ ਇਲਜ਼ਾਮ ਲਾ ਕੇ ਤੇ ਫਿਰ ਉਹਨਾਂ ਨੂੰ ਪਰਸੀਕਿਊਟ ਕਰਾ ਦਿੰਦੇ ਨੇ। ਉਹਨਾਂ ਨੂੰ ਇਸੇ ਤਰੀਕੇ ਨਾਲ ਵਿਚਾਰਿਆਂ ਨੂੰ ਜਾਂ ਮਰਵਾ ਦਿੰਦੇ ਨੇ ਜਾਂ ਸਜ਼ਾਵਾਂ ਦੇ ਦਿੰਦੇ ਨੇ। ਇਹ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ। ਅੱਛਾ ਜੀ, ਅਗਲੀ ਖਬਰ ਇਹ ਕਿ ਨੌਸ਼ਹਿਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 6 ਅਫਰਾਦ ਹਲਾਕ ਹੋ ਗਏ ਨੇ। ਇਹ ਜ਼ਹਿਰੀਲੀ ਸ਼ਰਾਬ ਦਾ ਮਤਲਬ ਇਹ ਹੁੰਦਾ ਹੈ ਵੀ ਸ਼ਰਾਬ ਪੀਣੋਂ ਬਾਅਦ ਨਹੀਂ ਆਉਂਦੇ, ਪਰ ਉਹ ਬਣਦੀ ਕਿਤੇ ਦੇਸੀ ਸਾਖਤਾ, ਉਹਦੇ ਵਿੱਚ ਨਾ ਕਿਸੇ ਚੀਜ਼ ਦਾ ਉਹਨਾਂ ਖਿਆਲ ਕੀਤਾ ਹੁੰਦਾ ਬਣਾਉਂਦੇ ਆ, ਅਤੇ ਉਹ ਜ਼ਹਿਰ ਬਣੀ ਹੁੰਦੀ ਹੈ ਅਤੇ ਉਹ ਪੀਂਦੇ ਨੇ ਅਤੇ ਫਿਰ ਉਸ ਦੇ ਨਾਲ ਜਿਹੜਾ ਮਾਮਲਾ ਖ਼ਰਾਬ ਹੁੰਦਾ ਅਤੇ ਮਰ ਜਾਂਦੇ ਨੇ। ਉਹ ਇੱਕ ਵਾਰੀ ਸਾਈਂ ਕਾਇਮ ਅਲੀ ਸ਼ਾਹ ਸਾਹਿਬ ਗਏ ਸਨ ਕਿਤੇ, ਅਤੇ ਬੜੇ ਸਾਰੇ ਬੰਦੇ ਜਿਹੜੇ ਨੇ ਉਹ ਦੇਸੀ ਸ਼ਰਾਬ ਦੀ ਨਜ਼ਰ ਹੋ ਗਏ ਸਨ, ਅਤੇ ਉਹਨਾਂ ਜਾ ਕੇ ਕਿਹਾ ਸੀ ਵੀ ਇਹ ਹਾਦਸੇ 'ਚ ਮਰੇ ਨੇ, ਸ਼ਹੀਦ ਨੇ ਸਾਰੇ। ਬਸ ਤੁਹਾਨੂੰ ਪਤਾ ਹੈ ਕਿ ਸਾਈਂ ਕਾਇਮ ਅਲੀ ਸ਼ਾਹ ਸਾਹਿਬ ਅਤੇ ਫਿਰ ਸਾਈਂ ਨੇ, ਉਹ ਕੁਝ ਵੀ ਕਹਿ ਸਕਦੇ ਨੇ। ਅੱਛਾ ਜੀ, ਲਾਹੌਰ ਦਾ ਜਿਹੜਾ ਇੰਡੈਕਸ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ। ਬੜਾ ਹੀ ਉਹ ਅੱਜ ਦੁਨੀਆ ਦਾ ਆਲੂਦਾ ਤਰੀਨ ਸ਼ਹਿਰਾਂ ਦੇ ਵਿੱਚ ਨੰਬਰ 1 'ਤੇ। ਅਸੀਂ ਅਕਸਰ ਨੰਬਰ 1 ਦੀ ਗੱਲ ਕਰਦੇ ਹਾਂ, ਅਸੀਂ ਇਹਦੇ 'ਚ ਨੰਬਰ 1 ਹੈ, ਅਸੀਂ ਉਹਦੇ 'ਚ ਨੰਬਰ 1 ਹੈ, ਉਹ ਤਾਂ ਅਸੀਂ ਝੂਠ ਹੀ ਆਖਦੇ ਰਹਿੰਦੇ ਹਾਂ। ਲੇਕਿਨ ਅੱਜ ਅਸੀਂ ਵਾਕਈ ਨੰਬਰ 1 ਹੈ, ਔਰ ਉਹ ਹੈ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਅੱਜ ਨੰਬਰ 1 ਅਵਾਰਡ ਚੁੱਕਿਆ ਹੈ। ਔਰ ਉਹ ਅਵਾਰਡ ਚੁੱਕਿਆ ਹੈ ਕਿ ਲਾਹੌਰ ਜਿਹੜਾ ਇਸ ਵੇਲੇ ਦੁਨੀਆ ਦਾ ਗੰਦਾ ਤਰੀਨ, ਮਤਲਬ ਕਿ ਆਲੂਦਾ ਤਰੀਨ, ਉੱਥੇ ਦੀ ਜਿਹੜੀ ਫਜ਼ਾ ਹੈ ਉਹ ਦੁਨੀਆ ਦੀ ਆਲੂਦਾ ਗੰਦੀ ਤਰੀਨ ਹੈ, ਜਿੱਥੇ ਰਹਿਣਾ ਇਸ ਵੇਲੇ ਜਿਹੜਾ ਉਹ ਬਿਮਾਰੀਆਂ ਦਾ ਘਰ ਹੈ। ਔਰ ਉਹ ਖਤਰਨਾਕ ਜਿਹੜੇ ਲੈਵਲ ਨੇ ਉੱਥੋਂ ਵੀ ਕਿਤੇ ਦੀ ਕਿਤੇ ਉੱਤੇ ਕਈ ਗੁਣਾ ਉੱਤੇ ਕੰਮ ਚਲਾ ਗਿਆ ਹੋਇਆ। ਅਤੇ ਇਹ ਸਮੋਗ ਜਿਹੜੀ ਉੱਥੇ ਤੁਹਾਨੂੰ ਪਤਾ ਹਰ ਸਾਲ ਅਕਤੂਬਰ ਦੇ ਆਖਰ 'ਤੇ ਸਟਾਰਟ ਹੁੰਦੀ ਹੈ ਅਤੇ ਫਿਰ ਨਵੰਬਰ ਦਸੰਬਰ ਤੱਕ ਇਹ ਜਾ ਰਹਿੰਦੀ ਹੈ। ਅਤੇ ਬਹਰਹਾਲ ਬੜਾ ਹੀ ਔਖਾ ਵੇਲਾ ਹੁੰਦਾ ਲਾਹੌਰੀਆਂ ਵਾਸਤੇ। ਮੈਂ ਸਾਰਿਆਂ ਨੂੰ ਇਹੀ ਆਖਾਂਗਾ ਵੀ ਇਹ ਤੋਂ ਬਚੋ। ਅੱਛਾ, ਇੱਕ ਸਾਡੇ ਘਰ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਆਦਤ ਹੈ ਵੀ ਉਹਨਾਂ ਨੂੰ ਆਦਤ ਪਈ ਹੁੰਦੀ ਹੈ ਖਿੜਕੀਆਂ ਖੋਲ੍ਹ ਕੇ ਅਤੇ ਤਾਜ਼ਾ ਹਵਾ ਲੈਣ ਦੀ। ਮੈਂ ਵੇਖਿਆ ਵੀ ਇਹਨਾਂ ਮਹੀਨਿਆਂ ਦੇ ਵਿੱਚ ਵੀ ਲੋਕ ਖਿੜਕੀਆਂ ਖੋਲ੍ਹਦੇ ਨੇ ਸਵੇਰੇ ਸਵੇਰੇ ਉੱਠ ਕੇ ਵੀ ਤਾਜ਼ਾ ਹਵਾ, ਵਾਹੂ ਹਾਰੇ ਬਈਏ ਜ਼ਰਾ। ਇਹ ਕੰਮ ਨਹੀਂ ਕਰਨਾ। ਜਦੋਂ ਬਾਹਰ ਸਮੋਗ ਹੈ ਤਾਂ ਉਹ ਤਾਜ਼ਾ ਹਵਾ ਨਹੀਂ, ਬਾਹਰ ਜ਼ਹਿਰੀਲੀ ਹਵਾ ਹੈ। ਅਤੇ ਫਿਰ ਜੇ ਬੰਦ ਰੱਖੋਗੇ ਤਾਂ ਅੰਦਰ ਵਾਲੀ ਹਵਾ ਬਿਹਤਰ ਹੈ। ਅਤੇ ਇਸ ਲਈ ਜਿੰਨਾ ਚਿਰ ਸਮੋਗ ਹੈ, ਬਾਹਰ ਮਾਮਲਾਤ ਖ਼ਰਾਬ ਨੇ, ਤਾਜ਼ਾ ਹਵਾ ਨਾ ਲਵੋ, ਕਿਉਂਕਿ ਬਾਹਰ ਤਾਜ਼ਾ ਨਹੀਂ ਗੰਦੀ ਹਵਾ ਹੈ। ਅਤੇ ਆਪਣੇ ਤਾਂ ਕਿ ਤੁਸੀਂ ਫਿਫੜਿਆਂ ਨੂੰ ਬਚਾ ਸਕੋ। ਅਤੇ ਲਾਹੌਰ ਦੇ ਵਿੱਚ ਬਹਰਹਾਲ ਬੁਰਾ ਹਾਲ ਹੈ, ਅਤੇ ਹਵਾ ਵੀ ਬੁਰੀ ਹੈ, ਮਾਹੌਲ ਵੀ ਬੁਰਾ ਹੈ, ਅਤੇ ਉੱਤੋਂ ਬਾਜੀ ਵੀ ਗਲ ਪਈ ਹੈ ਲਾਹੌਰੀਆਂ ਦੇ। ਵੇਖਦੇ ਹਾਂ ਬਹਰਹਾਲ ਕਿੱਧਰ ਕਿਸ ਪਾਸੇ ਕੰਮ ਚੱਲਦਾ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।